ਜਿੰਨਾ ਚਿਰ ਲਾਲਚੀ ਜਿਉਂਦੇ ਨੇ ਉਹਨਾਂ ਚਿਰ ਠੱਗਾਂ ਖਾਣਾ। ਲਾਲਚੀ ਤੂੰ ਮਰਾ ਦੇਵੇ ਕਿ ਡਬਲ ਸ਼ਾਹ ਨੇ ਜੋ ਮਾਮ ਬਾਰਗਾ ਬਣਵਾਈ ਨਾ ਤੇ ਮਾਮ ਬਾਰਗਾ ਉਸ ਬਣਵਾ ਛੜੀ ਬੜੀ ਵੱਡੀ। ਤੇ ਉਹ ਕਿਸੇ ਪੁੱਛਿਆ ਵੀ ਸ਼ਾਹ ਜੀ ਏਡੀ ਵੱਡੀ ਤੁਸੀਂ ਮਾਮ ਬਾਰਗਾ ਬਣਵਾ ਛੜੀਏ ਤੇ ਇਹਨੇ ਤੇ ਮਤਲਬ ਇੱਥੇ ਸ਼ੀਏ ਹੈ ਹੀ ਨਹੀਂ, ਅਜ਼ਾਦਾਰ ਨਹੀਂ। ਤੇ ਉਸ ਆਖਿਆ ਚੁੱਪ ਕਰ ਜੋ, ਤੁਹਾਨੂੰ ਨਹੀਂ ਪਤਾ ਜਦੋਂ ਮੈਂ ਟੁਰ ਜਾਣਾ ਨਾ ਕੰਮ ਹੋ ਜਾਣਾ। ਤੇ ਉਹਨੇ ਆਖਿਆ ਇੱਥੇ ਹਰ ਫਿਰਕੇ ਦੇ ਬੰਦੇ ਨੇ ਆ ਕੇ ਪਿੱਟਣਾ ਤੇ ਇਹ ਛੋਟੀ ਹੋ ਜਾਣੀ। ਤੁਹਾਨੂੰ ਨਹੀਂ ਪਤਾ ਜਿਹੜੀ ਗੇਮ ਪੈਣ ਵਾਲੀ ਹੈ ਨਾ, ਫਿਰ ਉਹ ਕੰਮ ਇਸੇ ਤਰ੍ਹਾਂ ਫਿਰ ਹਾਂ ਵੇਖਿਆ ਦੁਨੀਆ ਪਿੱਟੀ ਹੈ। ਮੈਂ ਇਹਨਾਂ ਲੋਕਾਂ 5-5 ਹਜ਼ਾਰ ਤੋਂ ਲੈ ਕੇ ਤੇ 5-5 ਕਰੋੜ ਤੱਕ ਜਮ੍ਹਾਂ ਕਰਾਏ ਸਨ। ਹਰ ਮਹਿਕਮੇ ਤੋਂ ਹਰ ਮਹਿਕਮੇ ਦਾ ਫਿਰ ਆ ਕੇ ਪਿੱਟਿਆ। ਉਹ ਫਿਰ ਸੱਚਾ ਨਿਕਲਿਆ ਨਾ, ਆ ਕੇ ਮੈਨੂੰ ਪਤਾ ਤੁਸੀਂ ਆਂਦੇ ਹੋ ਕਿ ਸ਼ੀਏ ਥੋੜੇ ਨੇ ਤੇ ਹਰ ਫਿਰਕੇ ਦੇ ਬੰਦੇ ਨੇ ਆ ਕੇ ਪਿੱਟਣਾ। ਸਾਡੇ ਇੱਥੇ ਮਾਸਟਰ ਲਤੀਫ ਸੀ ਇੱਕ, ਤੇ ਉਹਨੇ 20 ਲੱਖ ਰੁਪਈਆ ਉੱਥੇ ਜਮ੍ਹਾਂ ਕਰਾਇਆ। ਜਦੋਂ 40 ਬਣ ਜਾਏ ਹੈ 40 ਬਣ ਜੇ ਤੇ ਜਦੋਂ ਉਹ ਸ਼ਾਹ ਰਹੀ ਅੱਲਾ ਦਾ ਨਾਂ ਲੈ ਕੇ ਤੇ ਤਿੱਤਰ ਬਿੱਤਰ ਹੋ ਗਏ ਨਾ, ਤੇ ਉਹਨੇ ਫਿਰ ਬਹਿ ਕੇ ਨਾ ਉਹ ਦਿਮਾਗ ਤੇ ਅਸਰ ਪੈ ਗਿਆ ਨਾ। ਤੇ ਮਾਸਟਰ ਲਤੀਫ ਨੇ ਬਹਿ ਕੇ ਤੇ ਪਿਆ ਕਰਨਾ 20 ਦੂਣਾ 40 20 ਦੂਣਾ 40 ਚਲੋ ਪੜਿਆ ਮੈਨੂੰ ਲੱਗਿਆ 20 ਦੂਣਾ 40। ਉਹ ਫਿਰ ਪਿੱਟਣ ਦਾ ਅੰਦਾਜ਼ ਆਪਣਾ ਸੀ। ਉਹ ਕਈ ਫਿਰ ਜ਼ਾਹਰੀ ਆ ਕੇ ਬੜਾ ਰੋਏ ਨੇ ਤੇ ਕਈ ਲੋਕ ਕੇ ਰੋਏ ਨੇ। ਗੱਲ ਕਹਿਣ ਦਾ ਮਕਸਦ ਹੈ ਵੀ ਜਿੰਨਾ ਚਿਰ ਲਾਲਚੀ ਜਿਉਂਦੇ ਨੇ ਉਹਨਾਂ ਚਿਰ ਠੱਗਾਂ ਖਾਣ। ਕੋਈ ਬੰਦਾ ਗੱਡੀ ਪਿਆ ਚਲਾਉਂਦਾ ਸੀ, ਲਾਹੌਰੋਂ ਪਿਆ ਆਉਂਦਾ ਸੀ ਵਾਪਸ, ਤੇ ਉਹਨੇ ਵਾਪਸ ਆਉਂਦਿਆਂ ਨਾ ਇੱਕ ਚਿੱਟੀ ਦਾੜੀ ਵਾਲੇ ਬਜ਼ੁਰਗ ਨੂੰ ਵੇਖਿਆ ਸੜਕ ਦੇ ਕਿਨਾਰੇ ਖਲੋਤਾ ਹੈ। ਤੇ ਉਸ ਚਿੱਟੀ ਦਾੜੀ ਵਾਲੇ ਬਾਬੇ ਨੇ ਨਾ ਕਾਰ ਵਾਲੇ ਨੂੰ ਹੱਥ ਦਿੱਤਾ ਬਈ ਮੈਨੂੰ ਲਿਫਟ ਦੇ, ਮੈਨੂੰ ਨਾ ਲੈ ਜਾ ਨਾਲ। ਉਹਨੇ ਖੁਦਾ ਖੌਫੀ ਕੀਤੀ ਤੇ ਉਹਨੇ ਆਖਿਆ ਵੀ ਚਲੋ ਵਡੇਰਾ ਬਾਬਾ ਤੈਨੂੰ ਨਾਲ ਬਾ ਲੈਣਾ। ਉਹਨੇ ਨਾਲ ਵਾਲੀ ਸੀਟ ਤੇ ਨਾ ਅੱਗੇ ਹੀ ਬਾਬੇ ਨੂੰ ਬਾ ਲਿਆ। ਗੱਡੀ ਥੋੜੀ ਜਿਹੀ ਅੱਗੇ ਗਈ ਹੈ ਨਾ, ਤੇ ਉਹਨੇ ਪੁੱਛਿਆ ਬਾਬਾ ਜੀ ਕਿੱਥੇ ਲੈਣਾ ਜੇ, ਕਿੱਥੇ ਉਤਰਨਾ ਜੇ, ਕਿੱਥੋਂ ਆਏ ਹੋ? ਤੇ ਬਾਬੇ ਨੇ ਡਰਾਈਵਰ ਨੂੰ ਆਖਿਆ ਵੀ ਮੈਂ ਲੈਣਾ ਕਿਤੇ ਨਹੀਂ, ਮੈਂ ਵਾਂ ਇਜ਼ਰਾਈਲ ਤੇ ਮੈਂ ਤੇਰੀ ਜਾਨ ਕੱਢਣੀ ਹੈ। ਉਹ ਬੰਦੇ ਦੇ ਨਾ ਮਤਲਬ ਉਹ ਇੱਕ ਵਾਰੀ ਲੂੰ ਕੰਢੇ ਖੜੇ ਹੋ ਗਏ। ਉਹਨੇ ਆਖਿਆ ਵੀ ਇਹ ਗੱਲ ਕਿਵੇਂ? ਉਹਨੇ ਆਖਿਆ ਬਾਬਾ ਜੀ ਮਜ਼ਾਕ ਕਰਦੇ ਹੋ। ਬਾਬੇ ਨੇ ਨਾ ਥੋੜੀਆਂ ਜਿਹੀਆਂ ਧਿਊਰੀਆਂ ਚਾੜੀਆਂ। ਬੰਦਾ ਡਰਾਈਵਰ ਜਿਹੜਾ ਸੀ ਉਹ ਪਰੇਸ਼ਾਨ ਹੋ ਗਿਆ। ਥੋੜਾ ਜਿਹਾ ਅੱਗੇ ਗਿਆ ਨਾ ਤੇ 2 ਬੀਬੀਆਂ ਖਲੋਤੀਆਂ ਸਨ, ਤੇ ਉਹਨਾਂ ਵੀ ਇੰਝ ਹੱਥ ਦੇ ਦਿੱਤਾ ਵੀ ਸਾਨੂੰ ਲੈ ਜਾਣਾ। ਉਹਨੇ ਆਖਿਆ ਵੀ ਇਹ ਬਾਬਾ ਮੇਰੇ ਨਾਲ ਬੈਠਾ ਹੈ ਤੇ ਇਹ ਆਂਦਾ ਮੈਂ ਇਜ਼ਰਾਈਲ ਹਾਂ, ਤੇਰੀ ਜਾਨ ਕੱਢਣੀ। ਉਹਨੇ ਨਾ ਉਹ ਬੀਬੀਆਂ ਨੂੰ ਵੀ ਬਹਾ ਲਿਆ ਵੀ ਥੋੜਾ ਜਿਹਾ ਨਾ ਦਿਲ ਨੂੰ ਤਸੱਲੀ ਹੋ ਜੇ। ਉਹ ਜਿਹੜੇ ਵੇਲੇ ਬੀਬੀਆਂ ਨੂੰ ਬਾਇਆ ਨਾ ਤੇ ਗੱਡੀਆਂ ਵਿੱਚ 1 ਕਿਲੋਮੀਟਰ ਇੱਕ ਟੋਰੀਓ ਸੋ, ਤੇ ਉਹਨੇ ਆਖਿਆ ਬਾਬਾ ਜਿਹੜੀ ਅੱਗੇ ਗੱਲ ਕਰਦੇ ਸੋ ਕਰੋ ਹਾਂ, ਤੁਸੀਂ ਆਂਦੇ ਸੋ ਵੀ ਮੈਂ ਇਜ਼ਰਾਈਲ ਹਾਂ ਤੇ ਮੈਂ ਤੇਰੀ ਜਾਨ ਕੱਢਣੀ ਹੈ। ਵਿੱਚੋਂ ਤੋਂ ਖਿਆਲ ਵੀ ਉਂਝ ਕਰਦਾ। ਤੇ ਉਹ ਜਿਹੜੀਆਂ ਪਿਛਲੀ ਸੀਟ ਉੱਤੇ ਬੀਬੀਆਂ ਬੈਠੀਆਂ ਸਨ ਨਾ, ਉਹ ਡਰਾਈਵਰ ਨੂੰ ਪੁੱਛਦੀਆਂ ਨੇ ਵੀ ਪੁੱਤਰ ਭਾਈ ਕਿਹਦੇ ਨਾਲ ਗੱਲ ਕਰਨਾ ਪਿਆ? ਤੇ ਉਹ ਆਂਦਾ ਵੀ ਆ ਜਿਹੜੇ ਬਾਬੇ ਹਰੀ ਬੈਠੇ ਨੇ ਇਹਨਾਂ ਨਾਲ ਗੱਲ ਕਰਨਾ ਪਿਆ। ਉਹਨਾਂ ਨੂੰ ਨਹੀਂ ਲੱਭਦਾ। ਉਹ ਆਂਦੀਆਂ ਨੇ ਸਾਨੂੰ ਨਹੀਂ ਲੱਭਦਾ ਪਿਆ, ਤੂੰ ਕਿਤੇ ਇਕੱਲਾ ਹੀ ਗੱਲਾਂ ਕਰੀ ਆਉਣਾ। ਉਹਨੇ ਹਿਸਾਬ ਲਾਇਆ, ਸੋਚਿਆ ਵੀ ਲੋਕੀ ਆਂਦੇ ਨੇ ਵੀ ਜਿੰਨੇ ਮਰਨਾ ਹੁੰਦਾ ਨਾ ਮਲਕਲ ਮੌਤ ਸਿਰਫ ਉਹਨੂੰ ਹੀ ਨਜ਼ਰ ਆਉਂਦਾ। ਉਹਨੇ ਆਖਿਆ ਤੁਹਾਨੂੰ ਨਹੀਂ ਨਜ਼ਰ ਆਉਂਦਾ ਪਿਆ? ਉਹਨੇ ਆਖਿਆ ਨਹੀਂ ਸਾਨੂੰ ਤੇ ਨਹੀਂ ਨਜ਼ਰ ਆਉਂਦਾ ਪਿਆ। ਉਹਨੇ ਗੱਡੀ ਮੱਠੀ ਕੀਤੀ, ਦਰਵਾਜ਼ਾ ਖੋਲ ਕੇ ਨਾ ਉਹਨੇ ਬਾਹਰ ਛਾਲ ਮਾਰ ਦਿੱਤੀ ਬਈ ਇਹ ਮਲਕਲ ਮੌਤ। ਤੇ ਉਹ ਆਪਣੇ ਨੂੰ ਨਸਣ ਦੀ ਕੋਸ਼ਿਸ਼ ਉਹਨੇ ਕੀਤੀ। ਉਹ ਜਦੋਂ ਬਾਹਰ ਹੋਇਆ ਨਾ ਤੇ ਉਹ ਜਿਹੜਾ ਬਾਬਾ ਸੀ ਨਾ ਉਹਨੇ ਉਹ ਜਿਹੜਾ ਸੀ ਗੇਅਰ ਸ਼ੇਰ ਉਹਨਾਂ ਦੇ ਉੱਤੋਂ ਦੇ ਟੱਪ ਕੇ ਨਾ ਉਹ ਆਇਆ ਡਰਾਈਵਿੰਗ ਸੀਟ ਤੇ, ਉਹਨੇ ਲਾਇਆ ਚੌਥਾ ਗੇਅਰ ਤੇ ਗੱਡੀ ਲੈ ਕੇ ਤੇ ਹੋ ਗਿਆ। ਉਹ ਕੌਣ ਸੀ ਭਲਾ? ਠੱਗ। ਉਹਨਾਂ ਦੇ ਨਾਲ ਰਲੇ ਆ ਸੀ। ਉਹ ਸਾਰੇ ਆਪਸ ਦੇ ਵਿੱਚ ਰਲੇ ਸਨ, ਗੈਂਗ ਬਣੀ ਸੀ। ਉਹਨੇ ਜਦੋਂ ਬੰਦਾ ਉਧਰ ਹੋਇਆ ਨਾ ਉਹਨੇ ਲਾਇਆ ਚੌਥਾ ਗੇਅਰ, ਉਹ ਵੇਂਦਾ ਰਿਹਾ ਮਲਕਲ ਮੌਤ ਕਾਰ ਲੈ ਕੇ ਦੁਨੀਆ ਰੰਗੋ ਰੰਗ।